ਤੇ ਪਿੰਡੋਂ ਦਾ ਇਸ ਪਾਸੇ ਉਹ ਹੈ ਸਨ। ਮੈਨੂੰ ਇਹ ਨਹੀਂ ਪਤਾ ਵੀ ਕਿਹੜਾ ਗੋਤ ਸੀ ਉਹਨਾਂ ਦਾ। ਅੱਛਾ। ਚੀਮੇ ਸਨ, ਚੱਠੇ ਸਨ, ਕੀ ਹੈ ਸਨ ਕੀ ਨਹੀਂ ਸਨ। ਜੱਟ ਸਨ। ਜੱਟ ਸਨ, ਮੁਸਲਮਾਨ ਨਹੀਂ ਸਨ। ਹੂੰ। ਉਹਨਾਂ ਅੰਮ੍ਰਿਤ ਛਕ ਲਿਆ, ਹਿੰਦੂ ਹੋ ਗਏ। ਅੱਛਾ, ਸਿੱਖ ਹੋ ਗਏ। ਸਿੱਖ ਹੋ ਗਏ। ਸਿੱਖ ਹੋ ਗਏ ਜਿਹੜੇ ਤੇ ਉਹਨਾਂ ਨੂੰ ਫਿਰ ਉਹਨਾਂ ਆਖਿਆ ਵੀ ਤੁਹਾਨੂੰ ਇੱਕ ਵਾਰੀ ਅੰਮ੍ਰਿਤ ਹੋਰ ਛਕਾਉਣਾ ਹੈ। ਅੱਛਾ। ਉਹਨਾਂ ਨੂੰ ਇਕੱਠਿਆਂ ਕੀਤਾ ਉਸ ਡੇਰ ਦੇ ਵਿੱਚ। ਉਹਨਾਂ ਨੂੰ ਫਿਰ ਨਿੱਕਾ ਨਿੱਕਾ ਕਰਕੇ ਵੱਢਤਾ। ਦਿਨੋਂ ਬੇ ਦਿਨ ਵੀ ਕਰ ਗਏ ਤੇ ਹੋ ਗਏ ਤੇ ਅੱਛਾ, ਸਿੱਖ ਵੀ ਹੋ ਗਏ ਤੇ ਮਾਰ ਵੀ ਦਿੱਤਾ। ਮਾਰ ਯਾਦ ਆਵੇ ਵੀ ਹਾਂ ਹੁਣ ਉੱਥੇ ਸਾਡੇ ਸਾਰੇ ਬਜ਼ੁਰਗ ਸ਼ਹੀਦ ਕੀਤੇ ਨੇ ਜਿਹੜੇ ਰਹਿ ਗਏ ਉਹਨਾਂ ਦੇ ਹਸਪਤਾਲ ਜਿਹੜਾ ਸਾਡੀਆਂ। ਅੱਛਾ, ਉੱਥੇ ਰਹਿ ਗਏ ਸੀ ਪਿੰਡ 'ਚ ਹੀ। ਉਹ ਮਸੀਤਾਂ ਜੀ ਸ਼ਹੀਦ ਕਰ ਦਿੱਤੇ ਆ ਸਾਡੇ ਤੋਂ। ਇਹ ਆ ਸਾਡਾ ਪਿੰਡ ਹੈ ਨਾ, ਇਹ ਆ ਤੇ ਇੱਥੇ ਸਾਡੀ ਹਵੇਲੀ ਹੈ। ਅੱਛਾ। ਤੇ ਇੱਥੋਂ 3 ਕਿੱਲੇ ਦੂਜਾ ਪਿੰਡ ਸੀ, ਉਹ ਮੋਟਰ ਸਾਂ ਤੋਂ ਵੀ ਨੇੜੇ ਸੀ। ਕਿਹੜਾ ਪਿੰਡ? ਸਿੱਖ ਚੀਮੇ। ਉੱਥੇ ਸਾਰੇ ਸਿੱਖ ਸਨ। ਉਹਨਾਂ ਹੀ ਸਾਡਾ ਪਿੰਡ ਲੁੱਟਿਆ। ਉਹ ਹੀ ਸਾਡੇ ਪਿੰਡ ਦੀ ਜ਼ਮੀਨ ਅਲਾਟ ਉਹਨਾਂ ਨੇ ਕਰਵਾਈ ਹੈ। ਮਰੇ ਵੇਖੇ ਨੇ ਜਗਰਾਮੀ ਉੱਥੇ ਜਿਸ ਤਰ੍ਹਾਂ ਬੈਠੇ ਹਾਂ ਦਰਖਤ ਥੱਲੇ ਹੁਣ। ਤੇ ਉੱਥੇ ਚਫੇਰੇ ਵਾਲ ਸੀ ਤੇ ਬੀਬੀਆਂ ਦੇ ਸਿਰ ਵਾਲ ਹੀ ਵਾਲ ਦੇ ਖੂਹ ਦੇ ਵਿੱਚ ਛਾਲਾਂ ਮਾਰੀਆਂ। ਅੱਛਾ, ਜਗਰਾਮੀ। ਹਾਂ ਜਗਰਾਮੀ। ਓਹੋ ਬੱਲੇ ਬੱਲੇ ਬੱਲੇ। ਉੱਥੇ ਤੇ ਪਤਾ ਨਹੀਂ ਲੱਗਾ ਵੀ ਕੀ ਕੁਝ ਬਣਿਆ ਤੇ ਕੀ। ਨਹਿਰ ਟੱਪ ਕੇ ਨਾ ਨਹਿਰੋਂ ਪਿੱਛੇ ਲੁੱਟਮਾਰ ਸ਼ੁਰੂ ਹੋ ਗਈ। ਅੱਛਾ। ਉਹ ਕੱਲਰ ਜਿਹੜਾ ਮੈਦਾਨ ਸੀ ਅੱਛਾ, ਉੱਥੇ ਗੰਜ ਮਸ਼ੀਨਾਂ ਵੇੜੀਆਂ ਸਨ ਉਹਨੇ ਲਾ ਤੇ ਸਾਰੇ ਮੁਸਲਮਾਨ। ਤੁਹਾਡੇ ਪਿੰਡ ਦੇ ਬੰਦੇ ਮਰੇ? ਸਾਡੇ ਪਿੰਡ ਦੇ ਲਾਂਭਦਿਆਂ ਪਿੰਡਾਂ ਦੇ ਕੋਈ ਦੁਨੀਆ ਥੋੜੀ ਜਿਹੀ ਸੀ। ਅਸਲਾਮ ਵਾਲੇਕਮ ਜੀ, ਸਤਿ ਸ੍ਰੀ ਅਕਾਲ, ਆਦਾਬ ਦੋਸਤੋ। ਸਭ ਦਾ ਪੰਜਾਬ ਦੀ ਟੀਮ ਇਸ ਟਾਈਮ ਕੋਟਪੁੜੀਆਂ ਪਿੰਡ ਦੇ ਵਿੱਚ ਪਹੁੰਚੇ ਆ, ਜਿਹਨੂੰ ਚੱਕਪੁੜੀਆਂ ਵੀ ਕਿਹਾ ਜਾਂਦਾ ਹੈ। ਤੇ ਇੱਥੇ ਸਾਨੂੰ ਬਜ਼ੁਰਗ ਮਿਲੇ ਨੇ। ਇਸ ਟਾਈਮ ਅਸੀਂ ਉਹਨਾਂ ਦੇ ਡੇਰੇ ਤੇ ਬਾਹਰ ਬੈਠੇ ਆ। ਇਹ ਬਜ਼ੁਰਗ ਪਿੱਛੋਂ ਇੰਡੀਆ ਤੋਂ ਜ਼ਿਲ੍ਹਾ ਲੁਧਿਆਣੇ ਦੇ ਨੇ। ਇਹਨਾਂ ਕੋਲੋਂ ਪੁੱਛਾਂਗੇ 47 ਦੀ ਕਹਾਣੀ ਕਿ ਇਹ ਲੋਕ ਕਿਸ ਤਰ੍ਹਾਂ ਉੱਠ ਕੇ ਪਾਕਿਸਤਾਨ ਤੱਕ ਪਹੁੰਚੇ, ਇਹਨਾਂ ਨੇ ਕੀ ਕੁਝ ਦੇਖਿਆ। ਆਓ ਮਿਲਦੇ ਆ ਤੇ ਗੱਲਬਾਤ ਸਾਂਝੀ ਕਰਦੇ ਆ। ਅਸਲਾਮ ਵਾਲੇਕਮ ਬਾਬਾ ਜੀ। ਵਾਲੇਕਮ ਅਸਲਾਮ ਜੀ। ਕੀ ਹਾਲ ਚਾਲ ਹੈ? ਚੰਗਾ, ਸ਼ੁਕਰ ਅੱਲਾ ਦਾ। ਕੀ ਨਾਮ ਹੈ ਆਪਣਾ? ਮੇਰਾ ਨਾਮ ਮੋਹਸਨ। ਮੋਹਸਨ? ਸੈयद ਮੋਹਸਨ। ਸੈयद ਮੋਹਸਨ। ਤੁਹਾਡੇ ਵਾਲਾ ਸਾਹਿਬ ਦਾ? ਸੈयद ਯੂਸਫ। ਤੇ ਦਾਦਾ ਜੀ ਦਾ? ਸੈयद ਇਮਾਮਦੀਨ। ਇਮਾਮਦੀਨ। ਸੈयद ਬਰਾਦਰੀ ਆਪਣੀ? ਹਾਂਜੀ। ਸਹੀ ਹੋ ਗਿਆ। ਅੱਜ ਆਏ ਆ ਪੁਰਾਣੀਆਂ ਹਿੰਦੁਸਤਾਨ ਦੀਆਂ ਗੱਲਾਂ ਪੁੱਛਣ। ਜੀ। ਕਿੰਨੀ ਉਮਰ ਸੀ? ਸਾਡੀ ਹੈ ਸੀ ਕੋਈ 9 ਸਾਲ ਦੀ। 9 ਸਾਲ। ਹਾਂ। ਸਹੀ ਹੋ ਗਿਆ। ਪਿੱਛੇ ਆਪਣਾ ਪਿੰਡ ਕਿਹੜਾ ਸੀ? ਕਰੌਦੀਆਂ। ਕਰੌਦੀਆਂ। ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਇਹ ਅਲੂਣੇ, ਨਸਰਾਲੀ, ਹਾਂਜੀ, ਨਵਾਂ ਪਿੰਡ, ਚੀਮੇ ਤੇ ਰਿਆਸਤ ਪਟਿਆਲੇ ਦੇ ਵਿੱਚ ਪੈਰ, ਜਰਗ। ਅੱਛਾ। ਹਾਂ। ਅੱਛਾ ਬਜ਼ੁਰਗੋ, ਜਿਹੜਾ ਤੁਹਾਡਾ ਪਿੰਡ ਸੀ ਜੀ, ਇਹਦੀ ਤਹਿਸੀਲ ਕਿਹੜੀ ਸੀ? ਤਹਿਸੀਲ ਸਮਰਾਲਾ। ਤਹਿਸੀਲ ਸਮਰਾਲਾ। ਤੇ ਜ਼ਿਲ੍ਹਾ ਲੁਧਿਆਣਾ। ਅੱਛਾ, ਲੁਧਿਆਣਾ। ਹਾਂਜੀ। ਅੱਛਾ, ਜ਼ਿਲ੍ਹਾ ਲੁਧਿਆਣਾ ਤੁਹਾਡਾ। ਹਾਂਜੀ। ਥਾਣਾ ਖੰਨਾ ਸਾਡਾ। ਅੱਛਾ, ਥਾਣਾ ਖੰਨਾ ਸੀ। ਹਾਂ। ਤਹਿਸੀਲ ਸਮਰਾਲਾ। ਤੇ ਕਿੱਡਾ ਕੁ ਵੱਡਾ ਪਿੰਡ ਸੀ ਤੁਹਾਡਾ? ਸਾਡਾ ਪਿੰਡ 2 ਲੰਬੜਦਾਰ ਸਨ। ਕਰੌਦੀਆਂ ਦੇ? ਹਾਂਜੀ। ਕੀ ਨਾਂ ਸੀ ਲੰਬੜਦਾਰ ਦਾ? ਉਹਦਾ ਪੁੱਤਰ ਦਾ ਨਾਂ ਇਸਮਾਇਲ ਸੀ। ਉਹਦੇ ਨਾਂ ਦਾ ਮੈਨੂੰ ਨਹੀਂ ਭੁੱਲ ਗਿਆ। ਉਹਦਾ ਨਾਂ ਬਹਾਰ ਸ਼ਾਹ ਸੀ ਖਰੇ। ਅੱਛਾ, ਬਹਾਰ ਸ਼ਾਹ ਸੀ। ਸਹੀ ਹੋ ਗਿਆ। ਅੱਛਾ, 2 ਲੰਬੜਦਾਰ ਸਨ। ਤੇ ਸਾਰੀ ਸੈयद ਬਰਾਦਰੀ ਰਹਿੰਦੀ ਸੀ ਉਸ ਪਿੰਡ ਦੇ? ਸਾਰੀ ਸੈयद ਬਰਾਦਰੀ ਚਮਿਆਰ ਹੈ ਸਨ। ਅੱਛਾ, ਵਿੱਚ ਚਮਿਆਰਾਂ ਦੇ ਘਰ ਵੀ ਹੈ ਸਨ? ਚਮਿਆਰਾਂ ਦੇ ਗਾਲਾਂ ਦੇ ਪਾਸੇ। ਅੱਛਾ, ਬਾਕੀ ਸੈयद ਹੀ ਸਨ? ਬਾਕੀ ਸੈयद ਹੀ। ਸਭ ਨੂੰ ਜ਼ਮੀਨ ਭਾਂਡੇ ਵਾਲਾ ਕਿਹੜਾ ਬੰਦਾ ਸੀ ਤੁਹਾਡੇ ਪਿੰਡ ਦਾ? ਸਾਡੇ ਪਿੰਡ ਦਾ ਸਾਰਿਆਂ ਨੂੰ ਜ਼ਮੀਨ ਭਾਂਡੇ ਵਾਲਾ ਮੁਨੱਵਰ ਸ਼ਾਹ। ਅੱਛਾ, ਮੁਨੱਵਰ ਸ਼ਾਹ। ਹੈ। ਅੱਛਾ, ਰੁੜੀਏ ਸ਼ਾਹ, ਨਸਰ ਸ਼ਾਹ। ਅੱਛਾ। ਵੱਡੇ ਮਾਲਕ ਇਹ ਸੰਤਰਾ। ਅੱਛਾ, ਵੱਡੇ ਮਾਲਕ ਹੈ ਸਨ? ਵੱਡੇ ਮਾਲਕ ਇਹ। ਸਹੀ ਹੋ ਗਿਆ। ਤੁਹਾਡੇ ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਸੀ? ਮਸਜਿਦਾਂ 3। 3 ਪੱਕੀਆਂ ਮਸਜਿਦਾਂ ਸੀ, ਕੱਚੀਆਂ ਸੀ? ਪੱਕੀਆਂ। ਕਿਹੜੇ ਕਿਹੜੇ ਬੰਨੇ ਸੀ? ਇੱਕ ਸੀ ਚੜ੍ਹਦੇ ਬੰਨੇ, ਇੱਕ ਸੀ ਪਹਾੜ ਬੰਨੇ, ਇੱਕ ਪਿੰਡ ਦੇ ਵਿੱਚ ਸੀ। ਅੱਛਾ, ਇੱਕ ਪਿੰਡ ਦੇ ਵਿੱਚ ਸੀ। ਹਾਂਜੀ। ਵਾਹ ਜੀ ਵਾਹ। ਤੁਹਾਡਾ ਘਰ ਕਿਹੜੇ ਬੰਨੇ ਸੀ? ਸਾਡਾ ਘਰ ਇਹ ਚੜ੍ਹਦਾ ਹੈ ਨਾ। ਹਾਂਜੀ। ਚੜ੍ਹਦੇ ਆ ਕੇ ਤੇ ਸਿੱਧਾ ਲਾਂਦੇ ਨੂੰ ਹੋ ਜਾਈਦਾ ਸੀ। ਲਾਂਦੇ ਆ ਕੇ ਫਿਰ ਲਾਂਦੇ ਨੂੰ ਹੋ ਗਏ ਨਾ। ਹਾਂਜੀ। ਤੇ ਫਿਰ ਦੱਖਣ ਨੂੰ ਹੋ ਜਾਈਦਾ। ਅੱਛਾ। ਉੱਥੇ ਸਾਡਾ ਘਰ ਸੀ। ਕੱਚਾ ਸੀ ਕਿ ਪੱਕਾ ਸੀ? ਕੱਚਾ ਸੀ। ਕੱਚਾ ਸੀ। ਪੱਕੇ ਮਕਾਨ ਵਾਹਵਾ ਸਨ ਪਿੰਡ ਦੇ ਵਿੱਚ? ਪਿੰਡ ਦੇ ਵਿੱਚ ਸਨ 5-4 ਮਕਾਨ ਪੱਕੇ ਬਸ। ਅੱਛਾ। ਫਿਰ
ਪਿੰਡ ਦੇ ਵਿੱਚ ਸਿੱਖਾਂ ਦੇ ਘਰ ਕੋਈ ਨਹੀਂ ਸਨ? ਨਹੀਂ, ਕੋਈ ਘਰ ਨਹੀਂ। ਆਲੇ ਦੁਆਲੇ ਜਿਹੜੇ ਪਿੰਡ ਤੁਸੀਂ ਦੱਸੇ ਨੇ, ਇਹਨਾਂ ਵਿੱਚ ਕਿਹੜੀ ਬਰਾਦਰੀ ਰਹਿੰਦੀ ਸੀ? ਇਹਨਾਂ ਦੇ ਵਿੱਚ ਜਿਹੜੇ ਹਲੂਣੇ ਸਨ ਨਾ, ਉਹਨਾਂ ਦੇ ਜੱਟ ਸਨ। ਜਿਹੜੇ ਨਸਰਾਲੇ ਸੀ ਉਹਦੇ ਸਿੱਖ ਸਨ। ਅੱਛਾ। ਜਿਹੜੇ ਚੀਮੇ ਸਨ ਉਹਦੇ ਵੀ ਸਿੱਖ ਸਨ। ਹੈਂ, ਜਰਗ ਪੈਲ ਦੇ ਵਿੱਚ ਮੁਸਲਮਾਨ ਸਨ। ਉਹਦੇ ਟੁਰ ਗਏ ਨੇ ਦੂਜੇ ਰਿਆਸਤ 'ਚ। ਅੱਛਾ। ਹਾਂਜੀ, ਸਹੀ ਹੋ ਗਿਆ। ਹਾਂਜੀ। ਅੱਛਾ ਬਜ਼ੁਰਗੋ, ਸਿੱਖ ਵਾਹਵਾ ਰਹਿੰਦੇ ਸਨ ਉਧਰ? ਹਾਂਜੀ, ਬੜੇ ਸਿੱਖ। ਹਿੰਦੂਆਂ ਦੇ ਕਿੰਨੇ ਕੁ ਘਰ ਸਨ ਤੁਹਾਡੇ ਪਿੰਡ ਦੇ ਵਿੱਚ? ਹਿੰਦੂ ਸਿੱਖ ਸਾਡੇ ਪਿੰਡ ਦੇ ਵਿੱਚ ਕੋਈ ਸ਼ਾਇਦ ਨਹੀਂ। ਕੋਈ ਹਿੰਦੂਆਂ ਦਾ ਘਰ ਨਹੀਂ ਸੀ? ਸਿਰਫ ਇੱਕ ਦੁਕਾਨ ਐ ਸੀ ਖਤਰਿਆਂ ਦੀ, ਉਹ ਵੀ ਸਾਡੇ ਕੋਲ ਲੈ ਕੇ ਕਿਰਾਏ ਕੁਰਾਏ ਤੇ ਕਰਦੇ ਸਨ। ਅੱਛਾ, ਬਸ। ਉਹ ਨਾਂ ਯਾਦ ਆ ਖਤਰੀ ਦਾ? ਕੀ ਨਾਂ ਸੀ ਉਹਦਾ? ਸਈਦ ਸੀ। ਹਾਂਜੀ, ਸਈਦ ਸੀਦਾ 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 ਆਂਦੇ ਸੀ। ਖਤਰੀ ਸੀ। ਖਤਰੀ। ਸਹੀ ਹੋ ਗਿਆ। ਪਿੰਡ ਦੇ ਵਿੱਚ ਕੋਈ ਦਰਬਾਰ ਵੀ ਆਇਆ ਸੀ? ਕੋਈ ਦਰਬਾਰ ਨਹੀਂ। ਕੋਈ ਮੇਲਾ ਸ਼ੇਲਾ ਲੱਗਦਾ ਹੋਵੇ? ਕੋਈ ਸ਼ਾਇਦ ਨਹੀਂ ਲੱਗਦਾ। ਕਿੱਥੇ ਮੇਲਾ ਵੇਖਣ ਜਾਂਦੇ ਸੀ? ਮੇਲਾ ਵੇਖਣ ਜਰਗ। ਜਰਗ ਵੱਡਾ ਮੇਲਾ ਜਰਗ। ਅੱਛਾ। ਜਾਂ ਪੈਲ। ਸਹੀ ਹੋ ਗਿਆ। ਹੋਰ ਬਜ਼ੁਰਗੋ, ਪਿੰਡ ਦੀ ਜ਼ਮੀਨ ਕਿੱਦਾਂ ਦੀ ਸੀ? ਜ਼ਮੀਨ ਪਿੰਡ ਦੀ ਜਿਹੜੀ ਸੀ ਨਾ, ਪਹਾੜੀ ਲਾਮ, ਇਧਰ ਟਿੱਬਾ ਸੀ। ਅੱਛਾ। ਹਰ ਸ਼ੈ ਹੁੰਦੀ ਸੀ। ਜਿਹੜੀ ਪਿੰਡ ਦਾ ਦਰਵਾਜ਼ਾ ਸਾਰੀ ਖੂਹਾਂ ਦੀ ਵਾਹੀ ਸੀ। ਅੱਛਾ, ਖੂਹਾਂ ਦੀ ਵਾਹੀ ਸੀ। ਹਾਂਜੀ। ਤੁਹਾਡੀ ਜ਼ਮੀਨ ਕਿਹੜੇ ਬੰਨੇ ਸੀ? ਨਹਿਰ ਸਾਡੀ ਨਹੀਂ, ਫਿਰ ਸਾਡੀ ਜ਼ਮੀਨ ਜਿਹੜੀ ਸੀ ਨਾ, ਕੁਛ ਤੇ ਆ ਗਈ ਸੀ ਦੱਖਣ ਦੇ ਲਾਂਦੇ ਐ ਗੁੱਟ ਤੇ। ਅੱਛਾ। ਹੈਂ, ਕੁਛ ਆ ਗਈ ਸਾਡੀ ਪਹਾੜ ਇਸਤੇਮਾਲ ਹੋ ਗਈ ਸੀ। ਅੱਛਾ, ਇਸਤੇਮਾਲ ਹੋ ਗਈ ਸੀ। ਖੂਹ ਲੱਗਾ ਸੀ? ਹਾਂ, ਦੋ ਖੂਹਾਂ ਤੇ ਸਾਡੀ ਜ਼ਮੀਨ ਸੀ। ਜਿਹੜੀ ਜਿੱਥੇ ਇਸਤੇਮਾਲ ਹੋਈ ਸੀ ਨਾ, ਉਹ ਕਬਰਸਤਾਨ ਸੀ। ਇਹ ਕਬਰਸਤਾਨ ਸੀ। ਹਾਂਜੀ। ਤੇ ਇਹ ਸਾਡੀ ਜ਼ਮੀਨ ਸੀ। ਖੂਹ ਲੱਭਦੇ ਸਾਂ ਤੇ ਉਹਨਾਂ ਦਿਨ ਲੁੱਟ ਮਾਰ ਸ਼ੁਰੂ ਹੋ ਗਈ। ਅੱਛਾ। ਜਿਹੜੇ ਆਲੇ ਦੁਆਲੇ ਪਿੰਡ ਦੇ ਖੂਹ ਚੱਲਦੇ ਸਨ, ਉਹਨਾਂ ਦੇ ਕੋਈ ਨਾਂ ਚੇਤਾ ਨੇ? ਉਹਨਾਂ ਦਾ ਸਾਡੇ ਖੂਹ ਦਾ ਨਾਂ ਸੀ ਕੁੱਪਾਂ ਵਾਲਾ। ਹਾਂਜੀ, ਕੁੱਪਾਂ ਵਾਲਾ। ਅੱਛਾ, ਕੁੱਪਾਂ ਵਾਲਾ। ਹਜ਼ਾਰਾ। ਹੈਂ, ਕਿੰਦੂਆਂ ਵਾਲਾ। ਅੱਛਾ। ਹੈਂ, ਤੇ ਇਹ ਨਾਂ ਸਨ ਸਾਰਿਆਂ ਦੇ। ਸਹੀ ਹੋ ਗਿਆ। ਤੇ ਪਿੰਡ ਦੇ ਵਿੱਚ ਪਾਣੀ ਪੀਣ ਵਾਲੇ ਖੂਹੀਆਂ ਕਿੰਨੀਆਂ ਕੁ ਸਨ? ਖੂਹੀਆਂ ਹਨ 1 2 3 ਖੂਹੀਆਂ। 3 ਖੂਹੀਆਂ ਸਨ। 3 ਖੂਹੀਆਂ। ਕੋਈ ਨਲਕਾ ਇੱਕ ਅੱਧਾ ਨਲਕਾ ਸੀ ਕਿਸੇ ਦੇ ਘਰ ਬਸ। ਅੱਛਾ। ਹੋਰ ਕੋਈ ਨਹੀਂ। ਸਹੀ ਹੋ ਗਿਆ। ਉਹ ਇੰਨੀ ਤਾਕਤ ਨਹੀਂ ਨਲਕੇ ਲਵਾਉਣ ਜੋਗੀ। ਖੂਹੀਆਂ ਦੇ ਪਾਣੀ ਪੀਂਦੇ ਸੀ। ਖੂਹੀਆਂ ਦੇ ਪਾਣੀ। ਤੇ ਜਿਹੜੇ ਉੱਥੇ ਚਮਾਰਾਂ ਦੇ ਘਰ ਸੀ, ਹਾਂਜੀ, ਉਹ ਕਿਹੜੇ ਬੰਨੇ ਸਨ? ਉਹ ਲਾਂਦੇ ਬੰਨੇ। ਕਿੰਨੇ ਕੁ ਘਰ ਸਨ ਉਹਨਾਂ ਦੇ? ਹੈ ਸਨ ਕੋਈ 12 13 ਘਰ। ਅੱਛਾ, 12 13 ਘਰ। 12 13। ਕੋਈ ਨਾਂ ਯਾਦ ਆ ਉਹਨਾਂ ਦਾ? ਬਿਸਨਾ। ਹਾਂ, ਤੇ ਜਮੈਤਾ। ਅੱਛਾ। ਇਹ ਰਹਿਣਾ। ਅੱਛਾ, ਜਮੈਤਾ ਤੇ ਬਿਸ਼ਨੇ ਦਾ ਯਾਦ ਆ। ਹਾਂ। ਸਹੀ ਹੋ ਗਿਆ। ਵਾਈ ਵੀ ਕਰਾਉਂਦੇ ਸੀ ਤੁਹਾਡੇ ਨਾਲ? ਨਹੀਂ, ਵਾਈ ਉਹ ਕਿਤੇ ਉਹ ਮਰਿਆ ਡੰਗਰਾਂ ਦੀ ਖੱਲਾਂ ਲਾਉਂਦੇ ਸਨ। ਅੱਛਾ। ਤੇ ਬਸ ਸਹੀ ਹੋ ਗਿਆ। ਨਹੀਂ, ਇੱਕ ਹੁੰਦਾ ਨਾ ਕਿ ਬੰਦੇ ਰੱਖ ਕੇ ਨਾਲ ਕੰਮ ਕਰਵਾਈਦਾ। ਨਹੀਂ, ਉਹ ਨਹੀਂ ਕਰਦੇ। ਅੱਛਾ। ਆਪਸ 'ਚ ਤੁਹਾਡੇ ਨਾਲ ਦੇ ਪਿੰਡਾਂ ਨਾਲ ਵਰਤਨ ਵਰਤਾਓ ਹੈਗਾ ਸੀ? ਸਾਡਾ ਵਰਤਨ ਨਾਲ ਕਾਹਦਾ ਸੀ? ਸਾਡੇ ਨਾਲ ਆਸ ਪਾਸੇ ਜਿਹੜੇ ਸਨ, ਦੂਜਾ ਅਲੂਣੇ ਲੈਂਦੇ ਪਾਸੇ। ਹਾਂਜੀ। ਤੇ ਪਿੰਡੋਂ ਦਾ ਇਸ ਪਾਸੇ ਉਹ ਹੈ ਸਨ। ਮੈਨੂੰ ਇਹ ਨਹੀਂ ਪਤਾ ਕਿਹੜਾ ਗੋਤ ਸੀ ਉਹਨਾਂ ਦਾ। ਅੱਛਾ। ਚੀਮੇ ਸਨ, ਚਿੱਠੇ ਸਨ, ਕੀ ਹੈ ਸਨ, ਕੀ ਨਹੀਂ ਸਨ। ਜੱਟ ਸਨ? ਜੱਟ ਸਨ, ਮੁਸਲਮਾਨ ਨਹੀਂ ਸਨ। ਉਹਨਾਂ ਅੰਮ੍ਰਿਤ ਛਕ ਲਿਆ, ਹਿੰਦੂ ਹੋ ਗਏ। ਅੱਛਾ, ਸਿੱਖ ਹੋ ਗਏ? ਸਿੱਖ ਹੋ ਗਏ ਜਿਹੜੇ। ਉਹਨਾਂ ਨੂੰ ਫਿਰ ਉਹਨਾਂ ਆਖਿਆ ਵੀ ਤੁਹਾਨੂੰ ਇੱਕ ਵਾਰੀ ਅੰਮ੍ਰਿਤ ਹੋਰ ਛਕਾਉਣਾ। ਅੱਛਾ। ਉਹਨਾਂ ਨੂੰ ਇਕੱਠਿਆਂ ਕੀਤਾ ਉਸ ਡੇਰ ਦੇ ਵਿੱਚ। ਉਹਨਾਂ ਨੂੰ ਫਿਰ ਨਿੱਕਾ ਕਰਕੇ ਵੱਢ ਦਿੱਤਾ। ਦਿਨੋਂ ਬੇ ਦਿਨ ਵੀ ਕਰ ਗਏ ਤੇ ਹੋ ਗਿਆ। ਤੇ ਅੱਛਾ, ਸਿੱਖ ਵੀ ਹੋ ਗਏ ਤੇ ਮਾਰ ਵੀ ਦਿੱਤਾ? ਮਾਰ ਵੀ ਦਿੱਤਾ। 47 ਵੇਲੇ? ਹਾਂਜੀ, 47 ਵੇਲੇ। ਅੱਛਾ। ਅੱਛਾ ਬਜ਼ੁਰਗੋ, ਇਹ ਦੱਸੋ, ਜਦੋਂ 47 ਦੀ ਵੰਡ ਹੋਈ ਹੈ, ਉਦੋਂ ਕੀ ਕਰਦੇ ਪਏ ਸੀ ਤੁਸੀਂ, ਤੇ ਕਿੱਦਾਂ ਪਤਾ ਲੱਗਿਆ ਸੀ ਕਿ ਵੀ ਹੁਣ ਪਾਕਿਸਤਾਨ ਬਣ ਗਿਆ ਸੀ, ਲੋਕਾਂ ਨੇ ਇੱਥੋਂ ਛੱਡ ਦੇਣਾ ਪਿੰਡ ਆਪਣਾ? ਉਹ ਨਹੀਂ ਮੰਨਦੇ। ਅਸੀਂ ਨਹੀਂ ਮੰਨਦੇ। ਸਾਡੇ ਚਲੋ ਅਸੀਂ ਤਾਂ ਆਹ ਕੀ ਮੰਨਣਾ ਸੀ, ਅਸੀਂ ਤਾਂ ਐਸਾ ਹੀ ਮੁੰਡੇ ਜਿਹੜੇ ਬਜ਼ੁਰਗ ਸਨ, ਆਉਂਦੀਆਂ ਸਾਡੀਆਂ ਪਤਾਲ ਜਿਹੜਾ ਸਾਨੂੰ ਇੱਥੋਂ ਕੱਢਣ ਵਾਲਾ ਕਿਹੜਾ। ਅੱਛਾ। ਫਿਰ ਕੀ ਇਦਾਂ ਦਾ ਹੋਇਆ ਜਿਹੜਾ ਤੁਹਾਨੂੰ ਛੱਡਣਾ ਪਿਆ ਪਿੰਡ? ਫਿਰ ਸਾਨੂੰ ਛੱਡਣਾ ਪਿਆ। ਜਿਹੜੇ ਸਾਡੇ ਨਾਲ ਸੀ ਕਰਾਲਾ, 18ਵਾਂ ਰੋਜ਼ਾ ਸੀ। ਅੱਛਾ। ਉੱਥੇ ਉਹ ਰਾਤ ਨੂੰ ਉਹ ਕਿਹੜਾ ਪੱਖੇ ਸਨ, ਤੇ ਉਹ ਕਬਰਸਤਾਨ ਸੁੱਤੇ ਪਏ ਨੇ। ਚੜ੍ਹਦੇ ਪਾਸੇ ਚੜ੍ਹਦੇ ਆਈ ਨੂੰ, ਤੇ ਉਹ ਜਿਹੜੇ ਕਬਰਸਤਾਨ ਸੁੱਤੇ ਪਏ ਨੇ, ਤੇ ਉਹਨਾਂ ਨੂੰ ਉਹਨਾਂ ਨੇ ਸ਼ਹੀਦ ਕੀਤਾ। ਹਾਂਜੀ। ਉਹਨਾਂ ਨੂੰ ਵੱਢ ਦਿੱਤਾ, ਸ਼ਹੀਦ ਕਰ। ਫਿਰ ਗਏ ਅਸੀਂ। ਉਹ ਅੱਗੇ ਤੁਸੀਂ ਦਿਨ ਨੂੰ ਰੋਂਦੇ ਹੋ, ਤੁਸੀਂ ਰਾਤ ਨੂੰ ਰੋਂਦੇ ਹੋ, ਦਿਨੇ ਵੀ ਵੱਢ ਛੱਡਣਾ ਕਿ। ਅੱਛਾ।
ਜੱਥਾ ਕਿਹੜੇ ਪਿੰਡ ਪਿਆ ਸੀ ਜ਼ਿਆਦਾ ਜਥਾ ਇਸੇ ਘਰਾਲੇ ਤੇ ਸਾਡੇ ਹਾਂ ਜਥਾ ਵੇਖਿਆ ਸੀ ਤੇ ਜਥੇ ਤੋਂ ਬਗੈਰ ਹੀ ਨਿਕਲ ਆਇਆ ਨਾ ਅਸੀਂ ਰਾਤ ਨੂੰ ਜਿਹੜੇ ਸੁਣ ਲਿਆ ਤੇ ਉਹ ਨਿਕਲ ਆਇਆ। ਅੱਛਾ ਘਰਾਲੇ ਉਦੋਂ ਵਾਹਵਾ ਜੱਥਾ ਪਿਆ ਸੀ। ਘਰਾਲੇ ਘਰਾਲੇ। ਤੁਸੀਂ ਫਿਰ ਕਿੱਦਾਂ ਨਿਕਲੇ? ਆਪਣੇ ਗੱਡੇ ਗੁੱਡੇ ਜੋੜ ਕੇ ਨਿਕਲੇ? ਨਾ ਗੱਡੇ ਕਾਹ ਨਾਲ ਜੋੜ ਲਿਆ ਨਾ ਅਸੀਂ ਤੇ ਖਾਲੋ ਖਾਲੀ ਆ ਗਿਆ। ਅੱਛਾ ਖਾਲੋ ਮਖਾਲੀ। ਰਾਤ ਨੂੰ ਸ਼ਾਮ ਵੇਲੇ ਨਾ ਸਾਡੀ ਵੇਲੀ ਸੀ ਆ ਪਿੰਡੋਂ ਚੜ੍ਹਦੇ ਪਾਸੇ ਇੱਥੇ ਤੇ ਇੱਥੇ ਪਿੰਡ ਸੀ ਜਿੱਥੇ ਮਾਰਕੋਟ ਹੋ ਗਈ ਸੀ ਵੱਢ ਟੁੱਕਦੇ ਸੀ। ਜਿਹੜੇ ਸਾਨੂੰ ਪਤਾ ਲੱਗਾ ਅਸੀਂ ਸਿੱਧੇ ਇਸ ਰਾਹ ਜਿਵੇਂ ਵੱਡਾ ਕਿਲਾ ਇੱਧਰ ਨੂੰ ਨਿਕਲ ਗਿਆ। ਅੱਛਾ ਉਹ ਆ ਗਿਆ ਮੇਰੇ ਕੋਲ ਹੋਰ। ਅੱਛਾ ਮਲੇਰਕੋਟਲਾ ਨਾਲ ਹੀ ਸੀ ਉੱਥੇ? ਮੇਰੇ ਕੋਲ ਆਇਆ ਸੀ ਕੋਈ 7 ਕਿਲੋਮੀਟਰ। ਸਹੀ ਹੋ ਗਿਆ। ਅੱਛਾ ਤੁਸੀਂ ਜਦੋਂ ਮਲੇਰਕੋਟਲੇ ਵੱਲ ਆਏ ਮੈਨੂੰ ਪਤਾ ਲੱਗਾ ਤੁਹਾਡੇ ਪਿੰਡ ਦੇ ਵਿੱਚ ਵੀ ਹਮਲਾ ਹੋਇਆ ਸੀ। ਨਹੀਂ ਸਾਡੇ ਪਿੰਡ ਤੇ ਜਿਹੜੇ ਇੱਧਰ ਨੂੰ ਲੋਕ ਨਿਕਲ ਗਏ ਸੀ ਦੂਸਰੀ ਸਾਈਡ ਨੂੰ, ਉਹ ਦੂਸਰੇ ਸ਼ਹਿਰ ਨੂੰ ਜਿਹੜੇ ਨਿਕਲ ਗਏ ਹਨ ਨਾ, ਉਹ ਜਿਹੜੇ ਦੂਰ ਪਹਾੜੀ ਸ਼ਹਿਰ ਨੂੰ ਨਿਕਲ ਗਏ ਹਨ ਜਿਹੜੇ, ਉਹ ਫਿਰ ਉੱਥੋਂ ਨਿਕਲੇ ਫਿਰ ਹਮਲਾ ਹੋਇਆ। ਅੱਛਾ ਉਦੋਂ ਵਾਹਵਾ ਲੋਕ ਮਰੇ ਨੇ? ਬੱਲੇ ਉੱਥੇ ਤੇ ਪਤਾ ਨਹੀਂ ਲੱਗਾ ਵੀ ਕੀ ਕੁਝ ਬਣਿਆ ਕਿ ਨਹਿਰ ਟੱਪ ਕੇ ਨਾ ਨਹਿਰੋਂ ਪਿੱਛੇ ਲੁੱਟਮਾਰ ਸ਼ੁਰੂ ਹੋ ਗਈ। ਅੱਛਾ ਉਹ ਕੱਲਰ ਜਿਹੜਾ ਮੈਦਾਨ ਸੀ ਅੱਛਾ ਉੱਥੇ ਗੰਜ ਮਸ਼ੀਨਾਂ ਵੇੜੀਆਂ ਉਹਨਾਂ ਨੇ ਲਾ ਤੇ ਸਾਰੇ ਮੁਸਲਮਾਨ। ਤੁਹਾਡੇ ਪਿੰਡ ਦੇ ਬੰਦੇ ਮਰੇ? ਸਾਡੇ ਪਿੰਡ ਦੇ ਲਾਂਭਦਿਆਂ ਪਿੰਡਾਂ ਦੇ ਕੋਈ ਦੁਨੀਆ ਥੋੜੀ ਜੀ ਸੀ। ਤੇ ਤੁਸੀਂ ਤੇ ਆ ਗਏ ਮਲੇਰਕੋਟਲੇ? ਅਸੀਂ ਮੇਰੇ ਕੋਲ ਆ ਗਏ ਸਹੀ ਸਲਾਮਤ। ਅੱਧਾ ਪਿੰਡ ਇੱਧਰ ਨੂੰ ਨਿਕਲਿਆ ਸੀ? ਅੱਧਾ ਇੱਧਰ ਨਿਕਲਿਆ, ਅੱਧਾ ਇੱਧਰ ਨੂੰ ਆ ਗਿਆ। ਅੱਛਾ ਤੇ ਤੁਸੀਂ ਫਿਰ ਉੱਥੇ ਮਲੇਰਕੋਟਲੇ ਕਿੰਨੇ ਦਿਨ ਰਹੇ? ਅਸੀਂ ਕੋਈ 2 ਮਹੀਨੇ ਰਹੇ। ਕੀ ਮਿਲਦਾ ਸੀ ਖਾਣ ਨੂੰ ਉੱਥੇ? ਦਲੀਆ ਮਕਈ ਰਾਜੇ ਕੋ ਜੋ 8 10 ਪਿੰਡਾਂ ਰਾਜਾ ਸੀ ਉਹ। ਅੱਛਾ ਜੋ ਐਸੀ ਗੱਲਾਂ ਜਮਾ ਉਹ ਦਿੰਦਾ ਰਿਹਾ ਸਾਨੂੰ ਬਸ। ਤੇ ਕੈਂਪ ਤੁਹਾਡਾ ਸ਼ਹਿਰ ਦੇ ਵਿੱਚ ਲੱਗਾ ਸੀ ਕਿ ਬਾਹਰ? ਪਹਿਲੂ ਲੱਗਾ ਸੀ ਰਾਹ ਦੇ ਵਿੱਚ। ਅੱਛਾ ਉਹ ਡੂੰਘਾ ਰਾਹ ਸੀ, ਬਾਰਿਸ਼ ਪੈ ਗਈ ਫਿਰ ਉਹ ਸਾਡੇ ਆਪਣੇ ਮਹਿਲਾਂ 'ਚ ਲੈ ਗਿਆ। ਫਿਰ ਮਹਿਲਾਂ ਦੇ ਵਿੱਚੋਂ ਕੱਢ ਕੇ ਫਿਰ ਟਿੱਬੇ ਤੇ ਲੈ ਗਿਆ ਉੱਥੇ। ਅੱਛਾ ਉੱਥੋਂ ਸਾਨੂੰ ਫਿਰ ਤੋਰਿਆ ਉਹਨੇ। ਉਹਨੂੰ ਤੁਸੀਂ ਵੇਖਿਆ ਸੀ ਉਸ ਰਾਜੇ ਨੂੰ? ਉਹ ਸਾਨੂੰ ਵੇਖਿਆ। ਅੱਛਾ ਤੁਸੀਂ ਨਹੀਂ ਦੇਖਿਆ? ਅੱਛਾ ਫਿਰ ਤੁਹਾਨੂੰ ਤੋਰਿਆ ਉਹਨਾਂ ਨੇ 2 ਮਹੀਨੇ ਬਾਅਦ? ਤੋਰਿਆ ਫਿਰ ਅਸੀਂ ਆਏ ਆ 7 ਦਿਨ 7 ਰਾਤਾਂ 'ਚ ਇੱਥੇ ਐਡਗੰਡਾ ਸਿੰਘਾ ਟਾਪਾ। ਨਹੀਂ ਤੁਰਦੇ ਹੀ ਆਏ? ਤੁਰਦੇ ਨਾਲ ਫੌਜ ਦਿੱਤੀ ਉਹਨਾਂ ਨੇ? ਨਾਲ ਫੌਜ। ਜਦੋਂ ਤੁਰਦੇ ਸੀ ਤੁਸੀਂ ਉਦੋਂ ਤੁਹਾਨੂੰ ਜਦੋਂ ਭੁੱਖ ਲੱਗਦੀ ਕੀ ਖਾਂਦੇ ਸੀ? ਰਾਸ਼ਨ ਉਹ ਦਿੰਦਾ। ਨਹੀਂ ਰਾਹ 'ਚ ਉਹਨੇ ਦਿੱਤਾ ਸੀ ਰਾਸ਼ਨ ਸਾਨੂੰ। ਅੱਛਾ ਰਾਹ 'ਚ ਵੀ ਦਿੱਤਾ ਸੀ? ਵਾਹ ਜੀ ਬੜਾ ਬੰਦੋਬਸਤ ਕਰਕੇ ਤੋਰਿਆ ਸੀ ਤੁਹਾਨੂੰ। ਅੱਛਾ ਫਿਰ ਤੁਸੀਂ 7 ਦਿਨਾਂ 'ਚ 7 ਰਾਤਾਂ 'ਚ ਇੱਥੇ ਗੰਡਾਸਰ ਬਾਰਡਰ 'ਚ ਆਏ? ਗੰਡਾ ਸਿੰਘਾ ਟਾਪਾ ਹੈ। ਰਾਹ 'ਚ ਨਹੀਂ ਕੋਈ ਹਮਲਾ ਹੋਇਆ? ਨਹੀਂ ਸਾਡੇ ਕੋਲ ਜਾਂ ਕੋਈ ਵੇਖੇ ਹੁਣ ਉੱਥੇ ਮਰੇ ਬੰਦੇ? ਮਰੇ ਵੇਖੇ ਨੇ ਜਗਰਾਮੀ ਉੱਥੇ ਜਿਹਾਂ ਬੈਠੇ ਹਾਂ ਦਰਖਤ ਥੱਲੇ ਹੁਣ। ਹਾਂਜੀ ਤੇ ਉੱਥੇ ਚਫੇਰੇ ਵਾਲ ਸੀ ਤੇ ਬੀਬੀਆਂ ਦੇ ਸਿਰ ਵਾਲ ਹੀ ਦੇ ਖੂਹ ਦੇ ਵਿੱਚ ਛਾਲਾਂ ਮਾਰੀਆਂ। ਅੱਛਾ ਜਗਰਾਮੀ? ਹਾਂ ਜਗਰਾਮੀ। ਓਹੋ ਤੁਹਾਡੇ ਆਪਣੇ ਜੀ ਤੇ ਨਹੀਂ ਫੌਤ ਹੋਏ ਕੋਈ? ਹੋਏ ਨੇ ਸਾਡੇ ਚਾਚੇ ਬਾਬੇ ਦੇ ਬਥੇਰੇ ਹੋਏ ਨੇ। ਨਹੀਂ ਉਹ ਕਿੱਥੇ ਫੌਤ ਹੋਏ? ਉਹ ਇਸ ਤਰ੍ਹਾਂ ਹੋਏ ਨਾ ਵੀ ਕੁਝ ਉਧਰ ਟੁਰ ਗਿਆ, ਉਦੋਂ ਆਫੜਾ ਲਫੜੀ ਪੈ ਗਈ। ਬਸ ਆਹੀ ਗੱਲ। ਤੁਹਾਡਾ ਫਿਰ ਕੌਣ ਕੌਣ ਮਰਿਆ ਸੀ? ਸਾਡੇ ਚਾਚੇ ਬਾਬੇ ਦੇ ਹਨ, ਤਾਏ ਚਾਚੇ ਦੇ। ਅੱਛਾ ਉੱਥੇ ਮਰੇ ਸਨ? ਉਹ ਉੱਥੇ ਸ਼ਹੀਦ ਹੋ ਗਏ। ਉਹਨਾਂ ਵਿੱਚੋਂ ਕੋਈ ਵਾਪਸ ਮੁੜ ਕੇ ਆਇਆ ਕੋਈ ਖਾਨਦਾਨ ਚੋਂ? ਕੋਈ ਵਿਰਲਾ ਆਇਆ, ਉਹ ਵੀ ਵੱਡਾ ਟੁੱਕਿਆ ਆਇਆ ਕੀ ਆ। ਅੱਛਾ ਫਿਰ ਤੁਸੀਂ ਆ ਕੇ ਇੱਥੇ ਗੰਡਾਸਰ ਬਾਰਡਰ 'ਚ ਆਏ, ਉੱਥੋਂ ਅੱਗੋਂ ਕਿੱਧਰ ਨੂੰ ਨਿਕਲੇ? ਅੱਗੋਂ ਕਸੂਰ ਆ ਗਿਆ। ਅੱਛਾ ਕਸੂਰੋਂ ਫਿਰ ਇੱਥੇ ਫਿਰਦੇ ਰਹੇ, ਘੁੰਮਦੇ ਰਹੇ ਸਾਰੇ ਪਾਕਿਸਤਾਨ 'ਚ। ਕਸੂਰੋਂ ਆਇਆ ਸਾਂ ਨਾ ਤੇ ਫੈਜ਼ਾਬਾਦ ਆ ਗਿਆ। ਅੱਛਾ ਫੈਜ਼ਾਬਾਦੋਂ ਜਿਉਂ ਟੁਰੇ ਇੱਥੇ ਪਿੰਡ ਆ ਗਿਆ, ਇੱਥੇ ਆ ਗਿਆ ਨਾ ਸ਼ਹਿਰ ਕੋਈ ਨਾ ਵਾਲੇ। ਅੱਛਾ ਕੋਈ ਨਾ ਟੁਰੇ ਤੇ ਵੱਡੇ ਕਿਲੇ ਟੁਰ ਗਿਆ। ਵੱਡੇ ਕਿਲੇ ਜਿਉਂ ਟੁਰੇ ਉਹ ਸਮੁੰਦਰੀ ਟੁਰ ਗਏ। ਸਮੁੰਦਰੀ ਚਲੇ ਗਏ? ਸਮੁੰਦਰੀ ਚਲੇ ਗਏ ਨਹਿਰ ਦੇ। ਅੱਛਾ ਹੋਰ ਗਿਆ ਉੱਥੇ ਕਿੰਨੀ ਦੇਰ ਰਹੇ? ਉੱਥੇ ਕੋਈ ਸਮੁੰਦਰੀ ਉਹਨਾਂ ਆਖਿਆ ਚਲੋ ਨਹਿਰ ਪੁੱਟੋ, ਚੱਲ ਗਏ। ਨਹਿਰ ਪੁੱਟਣ ਗਏ ਤੇ ਉੱਥੇ ਕਮਾਲ ਸਨ ਖੜੇ, ਉਹਨਾਂ ਅੱਗ ਲਾਤੀ। ਗਣਾ ਨਹੀਂ ਨਾ ਬਣਨ ਦਿੰਦੇ। ਅੱਛਾ ਫਿਰ ਉੱਥੇ ਰਾਤ ਨੂੰ ਬਾਰਿਸ਼ ਲੱਥੀ, ਕੋਈ ਇੱਧਰ ਨੂੰ ਟੁਰ ਗਿਆ, ਕੋਈ ਇੱਧਰ ਨੂੰ ਟੁਰ ਗਿਆ। ਅੱਛਾ ਉੱਥੋਂ ਫਿਰ ਇਸ ਪਿੰਡ ਕਿੱਦਾਂ ਆਏ? ਇਸ ਪਿੰਡ ਤੇ ਅਸੀਂ ਪਹਿਲਾਂ ਉਹ ਫਰੋਜ਼ਾ ਦੇ ਕੋਲ ਜੋਇਆ ਚੱਕ ਕੇ ਉੱਥੇ ਬੈਠੇ। ਅੱਛਾ ਚੱਕ ਜੋਇਆ? ਹਾਂ ਉੱਥੇ ਬੈਠੇ। ਉੱਥੋਂ ਫਿਰ ਇੱਥੇ ਸਾਡੀ ਬਰਾਦਰੀ ਸਾਰੀ ਇੱਥੇ ਸੀ, ਉੱਥੇ ਕੋਈ ਘਰ ਨਹੀਂ ਸੀ। ਅੱਛਾ ਇੱਥੇ ਆ ਗਏ। ਅੱਛਾ ਇੱਥੇ ਮਕਾਨ ਕੱਚੇ ਸਨ ਕਿ ਪੱਕੇ ਸਨ ਸਿੱਖਾਂ ਦੇ? ਸਾਨੂੰ ਕੋਈ ਸ਼ੈ ਨਹੀਂ ਮਿਲੀ। ਆਪ ਹੀ ਬਣਾਏ ਨੇ ਸਾਨੂੰ। ਅੱਛਾ ਤੁਹਾਡੀ ਉੱਥੇ ਜ਼ਮੀਨ ਕਿੰਨੀ ਸੀ? ਸਾਡੀ ਜ਼ਮੀਨ ਤੁਹਾਨੂੰ ਦੱਸਿਆ ਵੀ ਸਾਨੂੰ ਪਈ ਇੱਥੇ 7 ਕਿੱਲੇ 6 ਕਿੱਲੇ। ਅੱਛਾ ਹੈਂ ਤੇ ਸਾਨੂੰ ਸਿਰਫ 18 ਰੁਪਏ ਮਿਲੇ ਨੇ ਤੇ ਇਹ ਸਾਨੂੰ ਪਈ ਉਹ ਜਿਹੜੇ 6-7 ਕਿੱਲੇ ਪਿਛਾਂ 8 10 ਜਾਂ 15 ਸੀ ਨਾ, ਉਹਦੀ ਸਾਨੂੰ ਇਹ 5 5.5 ਕਿੱਲੇ ਮਿਲੀ ਹੈ। ਅੱਛਾ ਉੱਥੇ 15 ਕਿੱਲੇ ਦੀ ਤੇ 5 ਕਿੱਲੇ ਮਿਲੀ। ਵੀ 18 ਨੰਬਰ ਸਾਡੇ ਆਏ ਨੇ 85 ਨੰਬਰਾਂ 'ਚ ਪਈ।
ਉਹ ਜ਼ਮੀਨ ਹੋਈ ਤੁਹਾਡੀ ਭਾਰੀ ਸੀ, ਤੁਹਾਨੂੰ ਕੀ ਲੱਗਦਾ ਕਿਹੜੀ ਜ਼ਮੀਨ ਚੰਗੀ ਸੀ ਦੋਨਾਂ ਚੋਂ? ਸਾਡੀ ਜ਼ਮੀਨ ਉਹ ਭਾਰੀ ਸੀ, ਸਾਡੇ ਉੱਥੇ ਭੁੱਖਾ ਬੰਦਾ ਰਹਿੰਦਾ ਸੀ। ਹੁਣ ਸਾਉਣ ਤੇ ਪਾਦਰੋਂ ਬਸ ਗਾਜਰ ਉਹਦੇ ਵਿੱਚ, ਗੰਨੇ, ਮਕਈ, ਕਿਹੜੀ ਸ਼ੈ ਨਹੀਂ ਸੀ ਉੱਥੇ ਹੁੰਦੀ, ਹਰ ਸ਼ੈ ਹੁੰਦੀ। ਹੁਣ ਕਦੀ ਪਿੰਡ ਚੇਤਾ ਆਇਆ ਆਪਣਾ? ਯਾਦ ਆਵੇ ਵੀ ਹਾਂ, ਹੁਣ ਉੱਥੇ ਸਾਡੇ ਸਾਰੇ ਬਜ਼ੁਰਗ ਸ਼ਹੀਦ ਕੀਤੇ ਨੇ ਅੰਦਰ, ਜਿਹੜੇ ਰਹਿ ਗਏ ਉਹਨਾਂ ਦੇ ਹਸਪਤਾਲ ਜਿਹੜਾ ਸਾਡੀਆਂ। ਅੱਛਾ, ਉੱਥੇ ਹੀ ਰਹਿ ਗਏ ਸੀ ਪਿੰਡ 'ਚ ਹੀ? ਉਹ ਮਸੀਤਾਂ ਜੀ ਸ਼ਹੀਦ ਕਰ ਦਿੰਦੇ ਆ ਸਾਡੇ ਤੋਂ। ਇਹ ਆ ਸਾਡਾ ਪਿੰਡ ਹੈ ਨਾ, ਇਹ ਆ ਤੇ ਇੱਥੇ ਸਾਡੀ ਹਵੇਲੀ ਹੈ। ਅੱਛਾ। ਤੇ ਇੱਥੋਂ 3 ਕਿੱਲੇ ਦੂਜਾ ਪਿੰਡ ਸੀ, ਉਹ ਮੋਟਰ ਸਾਂ ਤੋਂ ਵੀ ਨੇੜੇ ਸੀ। ਕਿਹੜਾ ਪਿੰਡ? ਸਿੱਖ ਚੀਮੇ, ਉੱਥੇ ਸਾਰੇ ਸਿੱਖ ਸਨ। ਉਹਨੇ ਹੀ ਸਾਡਾ ਪਿੰਡ ਲੁੱਟਿਆ, ਉਹ ਹੀ ਸਾਡੇ ਪਿੰਡ ਦੀ ਜ਼ਮੀਨ ਅਲਾਟ ਉਹਨਾਂ ਨੇ ਕਰਵਾਈ ਹੈ। ਉਹਨਾਂ ਦੀ ਜ਼ਮੀਨ ਇੱਥੇ ਫੈਸਲਾਬਾਦ ਸੀ, ਮਰਬੇ ਸਨ। ਉਹਨਾਂ ਨੇ ਉੱਥੇ ਅਲਾਟ ਕਰਾ ਲਈ। ਕੋਈ ਮੁੜ ਕੇ ਪਿੰਡ ਗਿਆ ਵੇਖਣ ਆਪਣਾ? ਗਏ ਨੇ ਸਾਡੇ ਬੰਦੇ ਕਈ, ਪਰ ਕੋਈ ਨਹੀਂ ਸੁਝਾਣ ਕਿਸੇ ਨੂੰ ਆਈ। ਅੱਛਾ ਅੱਛਾ ਅੱਛਾ। ਹੁਣ ਇੱਥੇ ਜਿਹੜਾ ਸਿੱਖ ਆ ਜਾ ਕੋਈ ਸੁਝਾਣ ਕਰ ਸਕਦਾ? ਨਹੀਂ ਕਰ ਸਕਦਾ। ਹੁਣ ਇੱਥੇ ਇਸ ਪਿੰਡ 'ਚ ਕੋਈ ਆਇਆ ਸਿੱਖ ਕਦੀ? ਅੱਛਾ, ਨਹੀਂ ਆਇਆ। ਸਹੀ ਹੋ ਗਿਆ, ਸਹੀ ਹੋ ਗਿਆ। ਠੀਕ ਹੈ ਬਜ਼ੁਰਗੋ, ਬਹੁਤ ਵਧੀਆ ਲੱਗਿਆ, ਸ਼ੁਕਰੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।